इंडियन हाई कमीशन ने टोरंटो ये प्रोटेस्ट किया कैनेडियन गवर्नमेंट को कि आ देखो जी ब्रैम्पटन के एक होर हेट क्राइम हो गया और वो गांधी जयंती के मौके पर होया। श्री भागवत गीता पार्क जोड़ा ब्रैम्पटन के विच जोड़ा नवा ही जोड़ा उन्होंने इनोगरेट किया सी कि उसका जोड़ा पत्थर सी लगा होया उन्होंने हटा दिता गया और उसकी बेहुरमती की। फॉरन कैनेडियन पुलिस और ब्रैम्पटन के मेयर ने भी इस उत्ते रिस्पॉन्ड किया। उन्हें कहा झूठ झूठ महा झूठ महा झूठ। The Peel police said the permanent sign is still waiting for the lettering to be applied and there was no evidence of vandalism to the permanent sign or any park structure. Indian High Commission in Toronto has raised an alarm over an alleged hate crime in Brampton on Gandhi Jayanti, but the local authorities suggested that it was misunderstanding. व्यूअर्स वेलकम बैक टू प्रोग्राम। सो व्यूअर्स दूसरे सेगमेंट 'ਚ ਗੱਲਬਾਤ ਹੋਣ ਜਾ ਰਹੀ ਹੈ ਕਿ ਟੋਰਾਂਟੋ ਕੈਨੇਡਾ ਖਾਲਿਸਤਾਨ ਰੈਫਰੈਂਡਮ ਤੋਂ ਬਾਅਦ ਹੈਰਾਨ ਪਰੇਸ਼ਾਨ ਹੋਈ ਭਾਰਤ ਸਰਕਾਰ ਕੈਨੇਡਾ ਸਰਕਾਰ ਤੇ ਤਿੱਖੇ ਹਮਲੇ ਜਿਹੜੇ ਉਹ ਕਰ ਰਹੀ ਹੈ ਔਰ ਹੁਣ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨ ਵੱਲੋਂ ਇੱਕ ਹਿੰਦੂ ਪਾਰਕ ਦੀ ਬੇਰਹਿਮਤੀ ਦਾ ਇਲਜ਼ਾਮ ਲਾਇਆ ਗਿਆ ਹੈ ਜਿਸ ਨੂੰ ਕੈਨੇਡਾ ਪੁਲਿਸ ਨੇ ਸਰਾਸਰ ਝੂਠ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਅਸੀਂ ਉੱਪਰੋਂ ਥੱਲੀ ਜਦੋਂ ਰੈਫਰੈਂਡਮ ਦੇ ਹਵਾਲੇ ਨਾਲ ਪ੍ਰੋਗਰਾਮ ਕੀਤੇ ਨੇ ਜਾਂ ਅਸੀਂ ਗੱਲ ਕਰਦੇ ਹਾਂ ਜੀ ਸੋ ਜ਼ਾਹਰ ਹੈ ਕਿ ਇਸ ਸਾਰੇ 'ਚ ਜਿਹੜੀ ਇੰਡੀਅਨ ਗੌਰਮੈਂਟ ਦੀ ਰੈਟਲਿੰਗ ਹੈ ਜਿਸ ਦੇ ਵਿੱਚ ਉਹਨਾਂ ਦੀ ਇਕੱਲੀ ਇਹ ਸੱਟ ਪਟਾਹਟ ਹੀ ਨਹੀਂ ਹੈ ਜਿਵੇਂ ਉਹਨਾਂ ਦੀ ਬੇਚੈਨੀ ਔਰ ਇਸ ਦੇ ਨਾਲ ਉਹਨਾਂ ਦਾ ਬਿਲਕੁਲ ਜੇ ਇਸ ਬਾਰੇ ਕਦੇ ਪੰਜਾਬੀ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ। ਹੁਣ ਜ਼ਾਹਰ ਹੈ ਕਿ ਡੂਮ ਤੇ ਡੂਮਣੀ ਇਹ ਜਦੋਂ ਅਸੀਂ ਮਿਰਾਸ ਲਫ਼ਜ਼ ਕਹਿੰਦੇ ਹਾਂ ਭਾਵੇਂ ਇਹ ਵਿਰਾਸਤ ਨਾਲ ਜੁੜਿਆ ਹੋਇਆ ਲਫ਼ਜ਼ ਹੀ ਹੈ ਜਿਹੜੇ ਮਿਰਾਸ ਨੂੰ ਸੰਭਾਲਦੇ ਨੇ ਤੇ ਜਿਹੜੇ ਸਿਫਤਾਂ ਕਰਦੇ ਸੀ ਜਾਂ ਰਾਗ ਗਾਉਂਦੇ ਸੀ ਉਹਨਾਂ ਨੂੰ ਡੂਮ ਵੀ ਕਿਹਾ ਜਾਂਦਾ ਸੀ ਮਿਰਾਸੀ ਵੀ ਕਿਹਾ ਜਾਂਦਾ ਸੀ ਅਜੇ ਵੀ ਕੁਛ ਹਲਕਿਆਂ 'ਚ ਕਿਹਾ ਜਾਂਦਾ। ਅਸੀਂ ਵੈਸੇ ਜਿਹੜੇ ਗੁਰੂ ਕਾ ਕੀਰਤਨ ਕਰਨ ਵਾਲੇ ਡੂਮ ਜਾਂ ਸਨ ਉਹਨਾਂ ਦੇ ਲਈ ਲਫ਼ਜ਼ ਅੱਜ ਵੀ ਜਿਹੜਾ ਅਸੀਂ ਰਬਾਬੀ ਇਸਤੇਮਾਲ ਕਰਦੇ ਗੁਰੂ ਕੇ ਰਬਾਬੀ ਕਿਉਂਕਿ ਭਾਈ ਮਰਦਾਨਾ ਬੇਸ਼ੱਕ ਉਹਨਾਂ ਦਾ ਸੰਬੰਧ ਉਸ ਕਬੀਲੇ ਨਾਲ ਸੀ ਪਰ ਉਹਨਾਂ ਨੂੰ ਰਬਾਬ ਗੁਰੂ ਨਾਨਕ ਨੇ ਥਮਾਈ ਔਰ ਉਹਨਾਂ ਨੇ ਫਿਰ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਔਰ ਸਾਡੀ ਪਰੰਪਰਾ ਦੇ ਵਿੱਚ ਲਗਾਤਾਰਤਾ ਦੇ ਨਾਲ ਉਹਨਾਂ ਦਾ ਵੱਡਾ ਯੋਗਦਾਨ ਹੈ ਰਬਾਬੀ ਪਰਿਵਾਰਾਂ ਦਾ। ਸੋ ਲੇਕਿਨ ਕਹਾਵਤ ਇਹ ਹੈ ਕਿ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ। ਹੁਣ ਆਲ ਪਤਾਲ ਦਾ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਉਹ ਕੀ ਗਾ ਰਹੇ ਨੇ ਕਿਉਂਕਿ ਜਦੋਂ ਤੁਸੀਂ ਇੱਕ ਲੈ ਜਾਂ ਸੁਰ 'ਚੋਂ ਬਾਹਰ ਹੋ ਜਾਂਦੇ ਹੋ ਤੇ ਫਿਰ ਤੁਸੀਂ ਉਹਨੂੰ ਕਵਰ ਕਰਨ ਦੇ ਲਈ ਕੋਈ ਨਵੀਂ ਸੁਰ ਲਾਉਣ ਦੀ ਕੋਸ਼ਿਸ਼ ਕਰਦੇ ਹੋ ਫਿਰ ਤੁਹਾਨੂੰ ਪਤਾ ਹੀ ਨਹੀਂ ਰਹਿੰਦਾ ਵੀ ਤੁਸੀਂ ਗਾ ਕੀ ਰਹੇ ਹੋ। ਔਰ ਜੇ ਦੇਖਿਆ ਜਾਏ ਕਿ ਇੰਡੀਅਨ ਗਵਰਨਮੈਂਟ ਨੇ ਕੈਨੇਡੀਅਨ ਗਵਰਨਮੈਂਟ ਨੂੰ ਜ਼ਲੀਲ ਕਰਨ ਦੇ ਵਿੱਚ ਖਾਸ ਤੌਰ 'ਤੇ ਜਸਟਿਨ ਟਰੂਡੋ ਦੀ ਹਕੂਮਤ ਤੋਂ ਬਾਅਦ ਉਸ ਤੋਂ ਪਹਿਲਾਂ ਮਕਸਦ ਉਹਨਾਂ ਦਾ ਤਾਂ ਸਿੱਖ ਆਵਾਜ਼ ਨੂੰ ਸੁਪਰੈਸ ਕਰਨਾ ਹੈ ਕੈਨੇਡਾ ਦੇ ਸਿੱਖਾਂ 'ਚ ਖੌਫ ਪੈਦਾ ਕਰਨਾ ਹੈ ਔਰ ਉਹਨਾਂ ਨੂੰ ਬਦਨਾਮ ਕਰਨਾ ਔਰ ਇਹ ਪ੍ਰੋਸੈਸ ਤਾਂ ਉਹਨਾਂ ਦੀ 1980 ਦੀ ਸ਼ੁਰੂ ਹੋ ਜਾਂਦੀ ਹੈ ਜਦੋਂ ਪੀਪ ਗੁਰਦੁਆਰਾ ਹੋਏ ਬਾਅਦ ਦੇ ਵਿੱਚ ਏਅਰ ਇੰਡੀਆ ਦਾ ਜਿਹੜਾ ਇਹਨਾਂ ਵੱਲੋਂ ਕਰਵਾਇਆ ਗਿਆ ਹਾਦਸਾ ਹੋਏ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਕੈਨੇਡੀਅਨ ਇੰਟੈਲੀਜੈਂਸ ਨੂੰ ਉੱਲੂ ਬਣਾ ਕੇ ਉਹਨਾਂ ਨੂੰ ਮਿਸ ਇਨਫੋਰਮੇਸ਼ਨ ਭਾਰਤੀ ਏਜੰਸੀਆਂ ਫੀਡ ਕਰਦੀਆਂ ਰਹੀਆਂ ਔਰ ਇਸ ਸਭ ਦੇ ਬਾਵਜੂਦ ਸਿੱਖਾਂ ਨੇ ਕੈਨੇਡਾ ਦੀ ਪੋਲੀਟੀਕਲ ਪ੍ਰੋਸੈਸ ਵੀ ਆਪਣੀ ਥਾਂ ਬਣਾਈ ਉਹਨਾਂ ਦੇ ਵਜ਼ੀਰ ਉਹਨਾਂ ਦੇ MP ਬਣਦੇ ਰਹੇ ਪਰ ਜਸਟਿਨ ਟਰੂਡੋ ਜਿਸ ਨੇ ਇੱਕ ਆਪਣਾ ਜਦੋਂ ਕਰੀਅਰ ਇਸ ਪਾਸੇ ਸ਼ੁਰੂ ਕੀਤਾ ਐਜ਼ ਏ ਪ੍ਰਾਈਮ ਮਿਨਿਸਟਰ ਤਾਂ ਉਸ ਨੇ ਸਿੱਖਾਂ ਦੇ ਉੱਤੇ ਕਿਉਂਕਿ ਉਹਨਾਂ ਦੇ ਪਿਤਾ ਵੀ ਮਿਸਟਰ ਟਰੂਡੋ ਸਿੱਖਾਂ ਦੇ ਮਿੱਤਰ ਸਨ ਔਰ ਆਪਣੀ ਅਖੀਰਲੀ ਟਰਮ ਵੇਲੇ ਜਦੋਂ ਇਹਦੇ ਫਾਦਰ ਟਰੂਡੋ ਜਿਹੜੇ ਪ੍ਰਾਈਮ ਮਿਨਿਸਟਰ ਸੀ ਜਸਟਿਨ ਟਰੂਡੋ ਦੇ ਤਾਂ ਉਹਨੇ ਇਹ ਬਹੁਤ ਪਹਿਲਾਂ ਕਿਹਾ ਸੀ ਕਿ ਮੇਰੀ ਚਾਹਨਾ ਹੈ ਕਿ ਵੀ ਮੈਂ ਇੱਕ ਦਸਤਾਰ ਵਾਲਾ ਇੱਕ ਸਿੱਖ ਜਿਹੜਾ ਅਸਲੀ ਉਹ ਕਹਿੰਦੇ ਸਿੱਖ ਤਾਂ ਉਹੀ ਹੈ ਜਿਹਦੇ ਸਿਰ ਤੇ ਪੱਗ ਹੈ ਉਹਨੂੰ ਮੈਂ ਪਾਰਲੀਮੈਂਟ 'ਚ ਲਿਆਵਾਂ ਔਰ ਉਹਦੇ ਪੀਰੀਅਡ 'ਚ ਗੁਰਬਖਸ਼ ਸਿੰਘ ਮੱਲੀ ਹਾਲਾਂਕਿ ਕੋਈ ਯੋਗਤਾ ਪੱਖੋਂ ਉਹਨਾਂ ਦਾ ਕੋਈ ਬਹੁਤਾ ਨਹੀਂ ਸੀ ਪਰ ਉਹ ਉਹਨਾਂ ਨੂੰ ਉਹਨੇ MP ਵੀ ਬਣਵਾਇਆ ਲਿਬਰਲ ਪਾਰਟੀ ਦੀ ਟਿਕਟ ਦੇ ਕੇ
ਔਰ ਅਖੀਰ ਜਦੋਂ ਗੁਰਬਖਸ਼ ਸਿੰਘ ਵੱਲੀ ਬਣੇ ਵੀ ਔਰ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਤਾਂ ਮਿਸਟਰ ਟਰੂਡੋ ਨੇ ਇੱਕ ਰੁਮਾਲਾ ਔਰ ਸਤਿਕਾਰਤ ਹੋਰ ਚੀਜ਼ਾਂ ਦਰਬਾਰ ਸਾਹਿਬ 'ਚ ਭੇਟ ਕਰਨ ਦੇ ਲਈ ਉਹਨਾਂ ਦੇ ਹੱਥ ਭੇਜੀਆਂ ਸੀ। ਔਰ ਮੈਨੂੰ ਸ਼ਾਇਦ ਮੇਰੀ ਯਾਦਾਂ 'ਚ ਪੂਰੀ ਤਰ੍ਹਾਂ ਨਹੀਂ ਹੈ ਕਿ ਉਹ ਸ਼ਾਇਦ ਖੁਦ ਐਜ਼ ਏ ਸਰਵਿੰਗ ਪ੍ਰਾਈਮ ਮਿਨਿਸਟਰ ਤਾਂ ਸ਼ਾਇਦ ਨਹੀਂ ਗਏ, ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਵਿਜ਼ਿਟ ਵੀ ਕੀਤਾ, ਪਰ ਇਹ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹਨਾਂ ਵੱਲੋਂ ਰੁਮਾਲਾ ਔਰ ਦੂਸਰੀ ਗਿਫਟ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹੈ ਭੇਟਾ ਦੇ ਤੌਰ ਤੇ ਭੇਜੀ ਗਈ ਸੀ। ਸੋ ਜ਼ਾਹਰ ਹੈ ਜਸਟਿਨ ਟਰੂਡੋ ਦਾ ਬਚਪਨ ਜਿਹੜਾ ਹੈ ਉਹ ਉਸ ਸਿੱਖਾਂ ਪ੍ਰਤੀ ਹਮਦਰਦੀ ਔਰ ਹਾਲਾਂ ਫ੍ਰੈਂਚ ਓਰੀਜਨ ਦੇ ਨੇ ਦੇ ਵਿੱਚ ਹੀ ਗੁਜ਼ਰਿਆ। ਲੇਕਿਨ ਜਿਵੇਂ ਫਿਰ ਜਸਟਿਨ ਟਰੂਡੋ ਨੂੰ ਉਸ ਦੀ ਫੈਮਿਲੀ ਨੂੰ ਜ਼ਲੀਲ ਕੀਤਾ ਇੰਡੀਆ ਵਿਜ਼ਿਟ ਦੇ ਵੇਲੇ, ਉਸ ਤੋਂ ਪਹਿਲਾਂ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਦੀ ਵਿਜ਼ਿਟ ਦੇ ਵੇਲੇ, ਸੋ ਇਹ ਹਿੰਦੂ ਤਵੀਆਂ ਦਾ ਅਸਲ 'ਚ ਇਹਨਾਂ ਨੂੰ ਨਹੀਂ, ਉਹ ਸਿੱਖ ਕੌਮ ਨੂੰ ਹੀ ਮੈਸੇਜ ਦੇ ਰਿਹਾ ਸੀ, ਕਿਉਂਕਿ ਕੈਨੇਡਾ ਦੇ ਵਿੱਚ ਜ਼ਾਹਰ ਹੈ ਕਿ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ 80ਵੀਆਂ ਤੋਂ ਦੇ ਵਿੱਚ ਵੀ ਸਪੋਰਟ ਰਹੀ ਔਰ ਇਹ ਸਾਰੇ ਪੀਰੀਅਡ 'ਚ ਲਗਾਤਾਰਤਾ ਨਾਲ ਰਹੀ, ਇਹਦੇ ਬਾਵਜੂਦ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਔਰ ਰੈਫਰੈਂਡਮ 2020 ਦੇ ਥੱਲੇ ਜਦੋਂ ਹੁਣ ਟੋਰਾਂਟੋ ਦੇ ਵਿੱਚ ਪਿਛਲੇ ਪੀਰੀਅਡ ਦੇ ਵਿੱਚ ਵੋਟਾਂ ਪਈਆਂ ਨੇ, ਜਿੰਨੀ ਵੱਡੀ ਗਿਣਤੀ 'ਚ ਹਮਾਇਤ ਸਿੱਖ ਕੌਮ ਦੀ ਮਿਲੀ ਉਹ ਤਾਂ ਹੈ ਹੀ ਹੈ, ਲੇਕਿਨ ਇਸ ਸਾਰੇ ਪੀਰੀਅਡ 'ਚ ਬਿਹਾਈਂਡ ਦਾ ਕਰਟਨ ਇਹਨਾਂ ਦਾ ਬਹੁਤ ਯਤਨ ਸੀ ਕਿ ਇਸ ਰੈਫਰੈਂਡਮ ਦੇ ਉੱਤੇ ਪਾਬੰਦੀ ਲਾਈ ਜਾਏ ਔਰ ਉਹਨੂੰ ਹਿੰਸਾ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਵਾਇਲੈਂਸ ਨਾਲ। ਜਿਹੜੇ ਕੁਝ ਐਕਟਿਵਿਸਟ ਫਰੰਟ ਰੈਂਕਿੰਗ ਨੇ ਉਹਨਾਂ ਨੂੰ ਇੰਡੀਆ ਦੇ ਵਿੱਚ ਜਿਹੜਾ ਉਹ ਨੋਮੀਨੇਟ ਕੀਤਾ ਗਿਆ ਕਿ ਜੀ ਫਲਾਂ ਦਹਿਸ਼ਤਗਰਦ ਕਾਰਾ ਜਾਂ ਫਲਾਂ, ਉਹਨਾਂ 'ਚੋਂ ਇੱਕ ਦੋ ਦੇ ਸਿਰ 'ਤੇ ਇਨਾਮ ਵੀ ਰੱਖੇ ਗਏ। ਸਿੱਖਸ ਫਾਰ ਜਸਟਿਸ ਨੂੰ ਇੱਕ ਜਿਹੜਾ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਗਿਆ, ਪਰ ਇਹਦੇ ਬਾਵਜੂਦ ਕੈਨੇਡੀਅਨ ਗਵਰਨਮੈਂਟ ਔਰ ਵੈਲ ਵਿਦਨ ਦਾ ਸਿਸਟਮ, ਇਹ ਨਹੀਂ ਹੈ ਵੀ ਅੱਜ ਲਿਬਰਲ ਗਵਰਨਮੈਂਟ ਹੈ, ਕੱਲ੍ਹ ਨੂੰ ਜੇ ਕੰਜ਼ਰਵੇਟਿਵ ਗਵਰਨਮੈਂਟ ਵੀ ਆ ਜਾਏ ਤੇ ਇਹ ਜਿਹੜਾ ਇਸ ਕਿਸਮ ਦੀ ਕੋਈ ਪ੍ਰੋਸੈਸ ਨੂੰ ਰੋਕ ਤਾਂ ਸਕਦਾ ਹੀ ਨਹੀਂ ਹੈ। ਉਹਨਾਂ ਦੇ ਕੋਲ ਰੋਕਣਗੇ, ਅਦਾਲਤੀ ਕਾਰਵਾਈ ਹੋ ਜਾਏਗੀ ਉਹਨਾਂ ਦੀ, ਔਰ ਅਦਰਵਾਈਜ਼ ਵੀ ਹੁਣ ਸਿੱਖ ਕਨਸਟੀਚੁਐਂਸੀ ਤਾਂ ਹੈ ਹੀ ਆਪਣੀ। ਔਰ ਇਹਨੂੰ ਦੋ ਪਾਸੇ ਉਹਨਾਂ ਦਾ ਇੰਡੀਅਨ ਮੀਡੀਆ ਹਮੇਸ਼ਾ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਪਾਸੇ ਤਾਂ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਚਾਰਜ ਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਐਜ਼ ਇਫ ਉਹ ਇਨਕਰੇਜ ਕਰ ਰਹੇ ਨੇ ਸੈਪਰੇਟਿਜ਼ਮ ਨੂੰ ਔਰ ਇਹ ਸਾਰਿਆਂ ਨੂੰ। ਔਰ ਉਹਨਾਂ ਦਾ ਜੇ ਤੁਸੀਂ ਹਿੰਦੂਤਵੀ ਮੀਡੀਆ ਦਾ ਇੱਕ ਹਿੱਸਾ ਦੇਖੋ, ਉਹ ਇਹਨੂੰ ਐਪੀਜ਼ਮੈਂਟ ਪਾਲਿਸੀ ਕਹਿੰਦੇ ਨੇ। ਜਿਵੇਂ ਵਿਦਨ ਇੰਡੀਆ ਜਿਹੜਾ ਵੀ ਮੁਸਲਮਾਨਾਂ ਦੇ ਨਾਲ ਜੋ ਇਹ ਹਿੰਦੂਤਵੀ ਕਰ ਰਹੇ ਨੇ ਉਸ ਦੇ ਖਿਲਾਫ ਆਵਾਜ਼ ਚੁੱਕੇ, ਉਹ ਭਾਵੇਂ ਕੋਈ ਪੋਲੀਟੀਕਲ ਪਾਰਟੀ ਵੀ ਹੋਏ, ਉਹਨੂੰ ਮੁਸਲਿਮ ਅਪੀਜ਼ਮੈਂਟ ਕਹਿਣਾ ਸ਼ੁਰੂ ਕਰ ਦਿੰਦੇ ਨੇ। ਜੀ ਇਹ ਮੁਸਲਮਾਨਾਂ ਨੂੰ ਅਪੀਜ਼ ਕਰ ਰਹੇ ਨੇ, ਉਹਨਾਂ ਦਾ ਮਤਲਬ ਇਹ ਹੈ ਵੀ ਅਸੀਂ ਕੁੱਟਾਂਗੇ ਵੀ, ਮਾਰਾਂਗੇ ਵੀ, ਤੇ ਇਹਨਾਂ ਦੇ ਲਈ ਕੋਈ ਹਾਂ ਦਾ ਨਾਰਾ ਵੀ ਨਾ ਮਾਰੇ। ਸੋ ਇਹੀ ਹਾਲ ਜਿਹੜਾ ਇੰਡੀਆ ਦਾ, ਆਪ ਇੰਡੀਆ ਤੋਂ ਲੈ ਕੇ ਜਿਹੜੇ ਇਹਨਾਂ ਦੇ 5 ਜਣੇ ਔਰ ਉਹ ਰਿਪਬਲਿਕ ਟੀਵੀ ਔਰ ਦੂਜਾ, ਉਹ ਉਹਨੂੰ ਅਪੀਜ਼ਮੈਂਟ ਪਾਲਿਸੀ ਕਹਿੰਦੇ ਨੇ ਜੀ, ਕਿ ਕੈਨੇਡੀਅਨ ਗਵਰਨਮੈਂਟ ਸਿੱਖਾਂ ਦੀ ਤੋਂ ਇੰਨੀ ਖੌਫਜ਼ਦਾ ਹੈ ਜਾਂ ਉਹਨਾਂ ਦੇ ਪੋਲੀਟੀਸ਼ੀਅਨਸ, ਉਹਨਾਂ ਦੇ ਸਿੱਖ ਵੋਟ ਬੈਂਕ ਇੰਨਾ ਵੱਡਾ ਹੈ, ਹਾਲਾਂ ਆਪ ਹੀ ਝੂਠ ਬੋਲਦੇ ਨੇ, ਫਿਰ ਉੱਤੇ ਯਕੀਨ ਕਰਦੇ ਨੇ। ਇੱਕ ਪਾਸੇ ਆਪਣੀ ਗਿਣਤੀ ਸਿੱਖਾਂ ਤੋਂ ਵਧਾ ਕੇ ਵੀ ਦੱਸਦੇ ਨੇ, ਪਰ ਉਹਨਾਂ ਨੂੰ ਇਹ ਉਹ ਆਪਣੇ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦੇ ਕਿ ਭਾਈ ਅਲਟੀਮੇਟਲੀ ਜਿਹੜੇ ਇੰਡੀਆ ਵਾਂਗ ਲਾਲੈਸ ਹਕੂਮਤਾਂ ਨਹੀਂ ਨੇ ਕਿ ਵੀ ਤੁਸੀਂ ਆਪਣੇ ਲਾ ਨੂੰ ਜਿੱਥੇ ਮਰਜ਼ੀ ਵਰਤ ਲਓ, ਜਿਹਨੂੰ ਉਹਨੂੰ ਫਲਾਊਟ ਕਰੋ, ਪ੍ਰਾਈਮ ਮਿਨਿਸਟਰ ਕਾਲ ਕਰਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਮਰਜ਼ੀ ਦੇ ਫੈਸਲੇ ਕਰਵਾਏ, ਇਵੇਂ ਨਹੀਂ ਹੁੰਦਾ। ਔਰ ਕੈਨੇਡਾ ਮੁਲਕ ਜਿਹਨੇ ਚਾਰਟਰ ਆਫ ਰਾਈਟਸ ਐਕਸੈਪਟ ਕੀਤਾ ਹੋਇਆ, ਜਿਵੇਂ ਅਮਰੀਕਾ 'ਚ ਫਸਟ ਅਮੈਂਡਮੈਂਟ ਹੈ, ਔਰ ਜਿਸ ਕੈਨੇਡਾ ਨੇ ਆਪਣੇ ਮੁਲਕ ਦੇ ਇੱਕ ਹਿੱਸੇ 'ਚ ਜਿਹੜਾ ਅੱਡ ਹੋਣਾ ਚਾਹੁੰਦਾ ਸੀ ਕੈਨੇਡਾ ਤੋਂ, 2 ਵਾਰ ਰੈਫਰੈਂਡਮ ਕਰਾਇਆ ਕਿਊਬੈਕ ਰੀਜਨ 'ਚ 1980 'ਚ ਔਰ 1995 'ਚ। ਉਹ ਇੱਕ ਕਮਿਊਨਿਟੀ ਜਿਹੜੀ ਆਪਣੇ ਪੀਸਫੁਲ ਤਰੀਕੇ ਨਾਲ, ਇਹ ਤਾਂ ਕੈਨੇਡਾ ਗਵਰਨਮੈਂਟ ਕਹਿ ਸਕਦੀ ਔਰ ਕਹਿ ਵੀ ਰਹੇ ਨੇ ਕਿ ਜੇ ਅਸੀਂ ਇਹਨੂੰ ਹਮਾਇਤ ਨਹੀਂ ਕਰਦੇ ਰੈਫਰੈਂਡਮ ਦੀ, ਜੇ ਕੈਨੇਡਾ ਦੇ ਸੇ ਖਾਲਿਸਤਾਨ ਚਾਹੁੰਦੇ ਨੇ ਤਾਂ ਇਹ ਨਹੀਂ ਹੈ ਵੀ ਕੈਨੇਡਾ ਗਵਰਨਮੈਂਟ ਖਾਲਿਸਤਾਨ ਰੈਕਗਨਾਈਜ਼ ਕਰੇਗੀ। ਇਸ ਤੋਂ ਹਾਲਾਂ ਇਹ ਵੀ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ, ਲੇਕਿਨ ਚਲੋ ਉਹਨਾਂ ਨੇ ਵੀ ਆਪਣਾ ਡਿਪਲੋਮੈਟਿਕ ਜਾਂ ਵਪਾਰਕ ਰਿਲੇਸ਼ਨਸ ਰੱਖਣੇ ਨੇ। ਲੇਕਿਨ ਜੇ ਹੁਣ ਇੰਡੀਆ ਨੇ ਸਿਸਟਮ ਇਹ ਸਮਝੇ ਕਿ ਜੀ ਕੈਨੇਡਾ ਜਿਹੜਾ ਉਹ ਉੱਥੇ ਪੁਲਿਸ ਭੇਜ ਕੇ ਜਿਹੜਾ ਉਹ ਜਿੱਥੇ ਵੋਟਾਂ ਪੈਣੀਆਂ ਨੇ ਉਹਨੂੰ ਲੌਕ ਐਂਡ ਸੀਲ ਦੇ ਥੱਲੇ, ਇਵੇਂ ਨਹੀਂ ਹੋਏਗਾ ਕਦੇ ਵੀ। ਹੁਣ ਅੰਦਰੋਂ ਅੰਦਰ ਇਹਨਾਂ ਦਾ ਡਿਪਲੋਮੈਟਿਕ ਖੇਡ ਖੇਡਦੇ ਰਹੇ, ਉਹਦੇ 'ਚੋਂ ਨਹੀਂ ਚੱਲਿਆ। ਔਰ ਫਿਰ ਅਸੀਂ ਦੇਖਿਆ ਕਿ ਭਾਈ ਉਹਨਾਂ ਨੇ ਇਨ ਦਾ ਐਂਡ ਜਿਹੜਾ ਪੂਰਾ ਆਪਣਾ ਕੁਵੇੜੇ ਦਾ ਰਾਗ ਗਾਵੇ ਆਲ ਪਤਾਲ ਕੱਢਿਆ ਕਿ ਉਹਨਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਇੰਡੀਅਨ ਸਿਟੀਜ਼ਨਸ ਜਿਹੜੇ ਵਿਜ਼ਿਟਿੰਗ ਨੇ, ਜਿਹੜੇ ਸਟੂਡੈਂਟਸ ਨੇ ਜਾਂ
ਜਿਨ੍ਹਾਂ ਦਾ ਕਿ ਜੀ ਉੱਥੇ ਹੀਟ ਕ੍ਰਾਈਮ ਤੋਂ ਬਚੋ ਔਰ ਦੂਜਾ ਕਰੋ। ਉਹਨਾਂ ਨੇ ਸਮਝਿਆ ਲਓ ਜੀ ਅਸੀਂ ਬੜਾ ਕੱਦੂ 'ਚ ਤੀਰ ਮਾਰਤਾ ਹੈ। ਹੁਣ ਕੈਨੇਡਾ ਨੇ 2 ਦਿਨ ਬਾਅਦ ਉਹਨਾਂ ਨੇ ਵੀ ਫਿਰ ਜ਼ਿਆਦਾ ਨਹੀਂ ਡੀਕਿਆ, ਉਹਨਾਂ ਨੇ ਕਿਹਾ ਵੀ ਠੀਕ ਹੈ ਕਿ ਭਾਈ ਐਨ ਆਈ ਫॉर ਐਨ ਆਈ ਐਨ ਐਪਲ ਫॉर ਐਨ ਐਪਲ, ਜੇ ਤੁਸੀਂ ਜਿਹੜਾ ਉਹ ਅੱਖ ਕੱਢਣ ਤੇ ਹੀ ਆ ਗਏ ਹੋ, ਸਾਡੀ ਤਾਂ ਅੱਖ ਅਸੀਂ ਵੀ ਤੁਹਾਡੀ ਕੱਢ ਦੇਣੀ। ਉਹਨਾਂ ਨੇ ਕਾਊਂਟਰ ਐਡਵਾਈਜ਼ਰੀ ਕੈਨੇਡੀਅਨ ਸਿਟੀਜ਼ਨਸ ਨੂੰ ਜਾਰੀ ਕਰ ਦਿੱਤੀ ਗਵਰਨਮੈਂਟ ਨੇ ਕਿ ਇੰਡੀਆ ਦੇ ਸੂਬਾ ਪੰਜਾਬ, ਕਸ਼ਮੀਰ, ਗੁਜਰਾਤ ਬਾਰਡਰ ਦੇ ਨੇੜੇ ਨਾ ਜਾਇਓ, ਵਾਇਲੈਂਸ ਇਹ ਉਹ ਔਰ ਸਾਰਾ ਬਿਲਕੁਲ ਜੋ ਉਹਨਾਂ ਦਾ ਸੀ ਉਹਨਾਂ ਨੇ ਉਹੀ ਕਾਪੀ ਪੇਸਟ ਕਰਕੇ ਆਪਣੇ ਸਿਟੀਜ਼ਨਸ ਦੇ ਦੁਆਲੇ ਇਹਦਾ ਮਤਲਬ ਇਹ ਸੀ ਕਿ ਇਹ ਕਾਊਂਟਰ ਸੀ ਡਿਪਲੋਮੈਟਿਕ ਸਨੱਪ। ਬਿਲਕੁਲ। ਹੁਣ ਕੁਛ ਦਿਨ ਚੁੱਪ ਰਹੀ ਤੇ ਇਧਰੋਂ ਸਿਕਸ ਫਾਰ ਜਸਟਿਸ ਇਹਨਾਂ ਦੀ ਆਪਣੀ ਸਟ੍ਰੈਟਜੀ ਤਾਂ ਇੱਕ ਬੜੇ ਪਲਾਨਡ ਢੰਗ ਦੇ ਨਾਲ ਹੈ। ਉਹਨਾਂ ਨੇ ਐਲਾਨ ਕਰਤਾ ਕਿ ਅਜੇ ਕਿਉਂਕਿ ਪਹਿਲੇ ਰੈਫਰੈਂਡਮ ਵੇਲੇ ਆਲਮੋਸਟ ਨੰਬਰ ਸੀ ਕਿ 10-15 ਹਜ਼ਾਰ ਬੰਦਾ ਬਿਨਾਂ ਵੋਟ ਪਾਏ ਚਲਾ ਗਿਆ। ਉਹਨਾਂ ਨੇ ਕਿਹਾ ਜੀ ਹੁਣ ਅਸੀਂ ਇੱਕ ਹੋਰ ਰੈਫਰੈਂਡਮ ਟੋਰਾਂਟੋ 6 ਨਵੰਬਰ ਨੂੰ ਜਿਹੜਾ ਉਹ ਨਵੰਬਰ ਦਾ ਪਹਿਲਾ ਹਫਤਾ ਜ਼ਾਹਰ ਹੈ ਸਿੱਖ ਨਸਲਕੁਸ਼ੀ ਨਾਲ ਜੁੜਿਆ ਹੋਇਆ ਔਰ ਅਸੀਂ ਕੱਲ੍ਹ ਜ਼ਿਕਰ ਕਰਾਂਗੇ। ਜਿਵੇਂ ਇੱਕ ਪ੍ਰੋਮੀਨੈਂਟ ਪੈਨਸਿਲਵੇਨੀਆ ਦੇ ਸੈਨੇਟਰ ਨੇ US ਸੈਨੇਟ ਦੇ ਵਿੱਚ ਆਵਾਜ਼ ਚੁੱਕੀ ਹੈ ਜਿਹਦੇ 'ਚ ਉਹਨੇ ਨਵੰਬਰ 84 30,000 ਸਿੱਖਾਂ ਦੇ ਮਾਰੇ ਜਾਣ ਦੀ ਗੱਲ ਕੀਤੀ ਹੈ। ਉਹ ਫੁੱਲ ਸਬਜੈਕਟ ਹੈ, ਮੈਂ ਉਹਨੂੰ ਬਾਕੀਆਂ ਨਾਲ ਨਹੀਂ ਸੀ ਕਲੱਬ ਕਰਨਾ ਚਾਹੁੰਦਾ, ਕੱਲ੍ਹ ਦੇ ਲਈ ਮੈਂ ਉਹਨੂੰ ਕੱਲ੍ਹ ਡਿਸਕਸ ਕਰਾਂਗਾ। ਹੁਣ ਨਵੰਬਰ ਦੇ ਪਹਿਲੇ 6 ਨਵੰਬਰ ਨੂੰ ਉਹਨਾਂ ਨੇ ਕਿਹਾ ਜੀ ਦੂਸਰਾ ਰੈਫਰੈਂਡਮ, ਔਰ ਅਜੇ ਤੱਕ ਕੈਨੇਡਾ ਸ਼ੁਰੂਆਤ ਹੋਈ ਹੈ, ਮੇਜਰ ਥਾਵਾਂ ਤੇ ਜਾਣਾ। ਔਰ ਜਿਵੇਂ ਸਰੀ 'ਚ ਮੈਂ ਜਿਹੜੇ ਐਕਟਿਵਿਸਟ ਸੀ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਹਾਡੇ ਕਦੋਂ ਤੱਕ ਪਹੁੰਚੇਗਾ ਸਰੀ ਵੈਨਕੂਵਰ 'ਚ, ਉੱਥੇ ਵੀ 2 ਲੱਖ 2.5 ਲੱਖ ਸਿੱਖ ਰਹਿੰਦੇ ਨੇ। ਉਹ ਕਹਿੰਦੇ ਨੇ ਸ਼ਾਇਦ ਅਪ੍ਰੈਲ ਤੱਕ, ਜਦੋਂ ਖਾਲਸਾ ਸਾਜਨਾ ਦਿਵਸ ਤੇ ਨਗਰ ਕੀਰਤਨ ਤੱਕ। ਸੋ ਇਹ ਪੜਾਅਵਾਰ ਜਿਉਂ-ਜਿਉਂ ਧੂਣਾ ਇਹਨਾਂ ਨੂੰ ਮਿਲ ਰਿਹਾ ਔਰ ਇਹਨਾਂ ਦੇ ਤਾਂ ਨਾਸਾਂ 'ਚ ਧੂਆਂ ਕੀ, ਇਹਨਾਂ ਤਾਂ ਫੇਫੜਿਆਂ 'ਚ ਧੂਆਂ ਹੀ ਧੂਆਂ ਔਰ ਇਹ ਬੇਸੁੱਧ ਹੋਏ ਨੇ। ਹੁਣ ਜਿਹੜੀ ਖਬਰ ਕਰਕੇ ਸਾਰੇ ਇਸ਼ੂ ਨੂੰ ਮੈਂ ਦੁਬਾਰਾ ਡਿਸਕਸ ਕਰ ਰਿਹਾ, ਤੁਸੀਂ ਦੇਖੋ ਕਿ ਵੀ ਇਹ ਜਿਹੜਾ ਗਾਵੇ ਆਲ ਪਤਾਲ ਦਾ ਮਤਲਬ ਹੁੰਦਾ ਵੀ ਤੁਹਾਨੂੰ ਫਿਰ ਇਹ ਸੁੱਧ ਬੁੱਧ ਹੀ ਨਹੀਂ ਰਹਿੰਦੀ, ਤੁਸੀਂ ਠੀਕ ਕੀ ਹੈ ਗਲਤ ਕੀ ਹੈ, ਤੁਸੀਂ ਐਵੇਂ ਹੀ ਜਿਹੜਾ ਬੇਥਵੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਹੋ। ਹੁਣ ਇਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਨੇ ਟੋਰਾਂਟੋ 'ਚ ਇਹ ਪ੍ਰੋਟੈਸਟ ਕੀਤਾ ਕੈਨੇਡੀਅਨ ਗਵਰਨਮੈਂਟ ਕੋਲ ਕਿ ਆਹ ਦੇਖੋ ਜੀ ਬਰੈਂਪਟਨ ਦੇ ਵਿੱਚ ਇੱਕ ਹੋਰ ਹੀਟ ਕ੍ਰਾਈਮ ਹੋ ਗਿਆ ਔਰ ਉਹ ਗਾਂਧੀ ਜਯੰਤੀ ਦੇ ਮੌਕੇ ਤੇ ਹੋਇਆ। ਔਰ ਕੀ ਉਹਨਾਂ ਨੇ ਚਾਰਜ ਲਾਇਆ ਹੀਟ ਕ੍ਰਾਈਮ ਕਿ ਜੀ ਸ਼੍ਰੀ ਭਾਗਵਤ ਗੀਤਾ ਪਾਰਕ ਜਿਹੜਾ ਬਰੈਂਪਟਨ ਦੇ ਵਿੱਚ ਜਿਹੜਾ ਨਵਾਂ ਹੀ ਜਿਹੜਾ ਉਹਨੂੰ ਇਨੋਗਰੇਟ ਕੀਤਾ ਸੀ ਕਿ ਉਸ ਦਾ ਜਿਹੜਾ ਪੱਥਰ ਸੀ ਲੱਗਾ ਹੋਇਆ ਉਹਨੂੰ ਹਟਾ ਦਿੱਤਾ ਗਿਆ ਔਰ ਉਹਦੀ ਬੇਹੁਰਮਤੀ ਕੀਤੀ, ਉਹਨੂੰ ਵੈਂਡਲਿਜ਼ਮ ਬਣਾ ਦਿੰਦੇ ਨੇ, ਉਸ ਨੂੰ ਫਿਰ ਅੱਗੋਂ ਧਾਰਮਿਕ ਬਲੈਸਫੈਮੀ ਨਾਲ ਜੋੜ ਦਿੰਦੇ ਨੇ। ਔਰ ਇਹ ਉਹਨਾਂ ਨੂੰ ਕਿਹਾ ਜੀ ਕਿ ਵੀ ਇਸ ਨੂੰ ਪੀਲ ਪੁਲਿਸ, ਕਿਉਂਕਿ ਪੀਲ ਪੁਲਿਸ ਦੀ ਜੁਰਿਸਡਿਕਸ਼ਨ 'ਚ ਆਉਂਦਾ ਔਰ ਕੈਨੇਡੀਅਨ ਅਥਾਰਟੀਜ਼ ਇਸ ਦੇ ਉੱਤੇ ਐਕਸ਼ਨ ਲੈਣ ਔਰ ਇਹਦੇ 'ਤੇ ਪ੍ਰੋਂਪਟ ਕਰਨ। ਇੱਕ ਹੋਰ ਹੀਟ ਕ੍ਰਾਈਮ ਖਬਰ ਵੀ ਇਹੀ ਲੱਗੀ, ਇੰਡੀਆ ਐਲੇਜਿਜ਼ ਐਨਦਰ ਹੀਟ ਕ੍ਰਾਈਮ ਇਨ ਕੈਨੇਡਾ। ਹੁਣ ਸਾਰਾ ਉਹਨਾਂ ਨੂੰ ਲੱਗਾ ਲਓ ਜੀ ਸਾਨੂੰ ਕੈਨੇਡੀਅਨ ਗਵਰਨਮੈਂਟ ਨੂੰ ਔਰ ਪੁਲਿਸ ਨੂੰ ਦੇਖੋ ਹੀਟ ਕ੍ਰਾਈਮ ਐਡਵਾਈਜ਼ਰੀ ਪਹਿਲਾਂ ਹੀ ਜਾਰੀ ਕੀਤੀ ਗਈ, ਮੌਕਾ ਬਣਿਆ। ਪਰ ਇਹ ਜਿਹੜਾ ਉਹਨਾਂ ਦਾ ਚਾਰਜ ਸੀ ਉਹਦੀ ਉਮਰ ਕੁਛ ਮਿੰਟ ਹੀ ਰਹੀ ਕਿਉਂਕਿ ਫੌਰਨ ਕੈਨੇਡੀਅਨ ਪੁਲਿਸ ਔਰ ਬਰੈਂਪਟਨ ਦੇ ਮੇਅਰ ਨੇ ਵੀ ਇਸ ਦੇ ਉੱਤੇ ਰਿਸਪੌਂਡ ਕੀਤਾ। ਉਹਨੇ ਕਿਹਾ ਝੂਠ ਝੂਠ ਮਹਾ ਝੂਠ ਮਹਾ ਝੂਠ। ਔਰ ਉਹਨਾਂ ਦਾ ਜਵਾਬ ਕਿ ਭਾਈ ਇਹ ਜਿਹੜਾ ਉਹਨਾਂ ਨੇ ਪੀਲ ਪੁਲਿਸ ਨੇ ਕਿਹਾ ਕਿ ਜੀ the Peel police said the permanent sign is still waiting for the lettering to be applied and there was no evidence of vandalism to the permanent sign or any park structure। ਉਹਨਾਂ ਨੇ ਕਿਹਾ ਕਿ ਜੀ ਸਾਈਨ ਤਾਂ ਲਾਇਆ ਹੀ ਨਹੀਂ, ਜਿਹੜੇ ਠੇਕੇਦਾਰ ਨੂੰ ਦਿੱਤਾ ਸੀ ਉਹ ਪੈਸੇ ਨਹੀਂ ਦਿੱਤੇ ਹੋਣੇ ਇਹਨਾਂ ਨੇ, ਉਹ ਵੀ ਸਿੱਖਾਂ ਤੋਂ ਮੰਗਣ ਗਿਆ ਹੋਣਾ ਵੀ ਮੰਗ ਕੇ, ਜਿਹਨੇ ਸਾਈਨ ਉਹਨੇ ਲਾਇਆ ਹੀ ਨਹੀਂ। ਤੇ ਇਹਨਾਂ ਨੂੰ ਇਹ ਜਿਹੜਾ ਬਜਾਏ ਕਿ ਇਸ ਦੇ ਕਿ ਇਹ ਕਹਿੰਦੇ ਕਿ ਹੁਣ ਗਾਂਧੀ ਜਯੰਤੀ, ਇੱਕ ਪਾਸੇ ਤਾਂ ਗਾਂਧੀ ਨੂੰ ਜਿਹੜਾ ਉਹ ਬੜਾ ਖਤਰਨਾਕ ਰਾਖਸ਼ ਬਣਾ ਕੇ ਅਸੀਂ ਜ਼ਿਕਰ ਕਰਾਂਗੇ ਦੁਰਗਾ ਪੂਜਾ ਦੇ ਮੌਕੇ ਤੇ ਜਿਹੜਾ ਉਸ ਦਾ ਭਸਮਾਸੁਰ ਇੱਕ ਬੜਾ ਖਤਰਨਾਕ ਦੈਂਤ ਹੈ। ਕਦੇ ਇਹਨੇ ਅਡਵਾਨੀ ਨੇ ਸੰਤ ਪਿੰਡਾਂ ਵਾਲਿਆਂ ਦੇ ਲਈ ਇਹ ਲਫ਼ਜ਼ ਇਸਤੇਮਾਲ ਕੀਤਾ ਸੀ ਆਪਣੀ ਕਿਤਾਬ ਜਿਹੜੀ ਉਹਨੇ ਲਿਖੀ। ਔਰ ਗਾਂਧੀ ਦੀ ਸ਼ਕਲ ਉਹ ਵੀ ਰਾਖਸ਼ ਇਹਨਾਂ ਨੇ ਉਹੀ ਡਰਾਵਿਡ ਜਿਹੜੇ ਲੋਕ ਨੇਟਿਵ ਸੀ ਉਹਨਾਂ ਦੇ ਲਈ ਵਰਤੇ ਹੋਏ ਸੀ। ਤੇ ਗਾਂਧੀ ਦੀ ਸ਼ਕਲ ਦੇ ਉੱਤੇ ਉਹ ਭਸਮਾਸੁਰ ਔਰ ਉਹਦੇ 'ਚ ਗਾਂਧੀ ਦਾ ਮੂੰਹ ਲਾਇਆ ਹੋਇਆ ਭਸਮਾਸੁਰ ਥੱਲੇ ਰੱਖਿਆ ਹੈ। ਬੰਗਾਲ ਦੇ ਵਿੱਚ ਦੁਰਗਾ ਪੂਜਨ ਦੇ ਮੌਕੇ ਤੇ ਕੀਤਾ। ਇੱਕ ਪਾਸੇ ਤਾਂ ਇਹ ਖੁਦ
ਹਿੰਦੂ ਮਹਾਸਭਾ ਔਰ ਹਿੰਦੂਤਵੀ ਜਿਹੜਾ ਹੈ ਉਹ ਗਾਂਧੀ ਨੂੰ, ਕਿਉਂਕਿ 2 ਅਕਤੂਬਰ ਗੁਜ਼ਰਿਆ ਪਰਸੋਂ, ਜੀ ਔਰ ਕੱਲ ਹੀ ਕੱਲ੍ਹ ਸੀ, ਨਿਕਲਿਆ। ਔਰ ਇਹੀ ਕੱਲ ਦੇ ਨਾਲ ਜੋੜ ਕੇ ਇਹਨਾਂ ਨੇ ਕਿਹਾ ਜੀ ਦੇਖੋ ਇਹ ਜਿਹੜਾ ਮੱਧ ਭਾਗਵਤ ਪਾਰਕ ਸੀ, ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਇਸ ਨੂੰ ਦਾ ਵੈਂਡਲਿਜ਼ਮ ਕੀਤਾ ਗਿਆ। ਔਰ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਪੁਲਿਸ ਦੀ ਸਟੇਟਮੈਂਟ ਹੈ ਕਿ ਭਾਈ ਇਹ ਜਦੋਂ ਸਾਨੂੰ ਵੈਂਡਲਿਜ਼ਮ ਦੀ ਰਿਪੋਰਟ ਸ਼੍ਰੀ ਭਾਗਵਤ ਗੀਤਾ ਪਾਰਕ ਦੀ ਮਿਲੀ, ਵੀ ਟੁੱਕ ਸਵਿਫਟ ਐਕਸ਼ਨ ਟੂ ਇਨਵੈਸਟੀਗੇਟ ਫਰਦਰ, ਅਸੀਂ ਇੱਕਦਮ ਇਹਦੇ ਤੇ ਇਨਵੈਸਟੀਗੇਸ਼ਨ ਕੀਤੀ। ਵੀ ਲਰਨਡ that reported blank sign was installed by the builder as a placeholder until the permanent sign can be installed tomorrow। ਕਿ ਉਹਨੇ ਜਿਹੜਾ ਬਿਲਡਰ ਹੈ ਉਹਨੇ ਹੀ ਟੈਂਪਰੇਰੀ ਉਹ ਲਾਇਆ, ਉਹਨੂੰ ਬਲੌਕ ਕੀਤਾ ਕਿਉਂਕਿ ਅਜੇ ਉਹ ਬਣਿਆ ਹੀ ਨਹੀਂ ਸੀ ਸਾਈਨ ਜਿਹਦੇ ਤੇ ਸ਼੍ਰੀ ਭਾਗਵਤ ਗੀਤਾ ਪਾਰਕ ਲਿਖਿਆ ਜਾਣਾ ਸੀ। ਔਰ ਵੀ ਆਰ ਪਲੀਜ਼ਡ ਟੂ ਲਰਨ ਆਫ ਦਿਸ ਆਊਟਕਮ ਐਂਡ ਵੀ ਥੈਂਕ ਦ ਕਮੇਟੀ ਫॉर ਬ੍ਰਿੰਗਿੰਗ ਇਟ ਟੂ ਆਵਰ ਨੋਟਿਸ, ਬਰੈਂਪਟਨ ਸਿਟੀ ਪੁਲਿਸ ਸੈਡ ਔਨ। ਬਿਲਕੁਲ ਝੂਠ। ਉਹਨਾਂ ਨੇ ਕਿਹਾ ਕਿ ਭਾਈ ਕੋਈ ਸਾਈਨ ਲੱਗਾ ਹੀ ਨਹੀਂ ਸੀ, ਜਿਹੜਾ ਲਾਇਆ ਗਿਆ ਉਹ ਤਾਂ ਠੇਕੇਦਾਰ ਨੇ ਹੀ ਨਹੀਂ ਲਾਇਆ। ਔਰ ਦਰਸ਼ਕ ਦੇਖ ਸਕਦੇ ਨੇ ਕਿ ਭਾਈ ਇਹ ਕਿਵੇਂ ਸਾਰਾ ਇਹਨਾਂ ਦਾ ਝੂਠ ਜਿਹੜਾ ਹੈ ਉਹ ਉਜਾਗਰ ਹੋਇਆ। ਔਰ ਇਸ ਦੇ ਉੱਤੇ ਜਿਹੜਾ ਬਰੈਂਪਟਨ ਸਿਟੀ ਮੇਅਰ ਪੈਟਰਿਕ ਬਰਾਊਨ ਸੈਡ ਇਨ ਅਨਦਰ ਸੋਸ਼ਲ ਮੀਡੀਆ ਪੋਸਟ ਵਾਈਲ ਟਰਮਿੰਗ ਦਾ ਇੰਸੀਡੈਂਟ ਐਜ਼ ਕਨਫਿਊਜ਼ਨ ਓਵਰ ਰੈਜ਼ੀਡੈਂਟ ਕੰਪਲੇਂਟਸ ਅਬਾਊਟ ਗੀਤਾ ਪਾਰਕ ਸਾਈਨ। ਉਹ ਵਿਚਾਰੇ ਨੇ ਫਿਰ ਡਿਪਲੋਮੈਟਿਕ ਲੈਂਗੁਏਜ ਵਰਤ ਰਹੇ, ਨਹੀਂ ਕਹਿ ਰਹੇ ਵੀ ਮਹਾਂ ਝੂਠ, ਕਹਿ ਰਹੇ ਨਹੀਂ ਉਹਨਾਂ ਨੂੰ ਕਨਫਿਊਜ਼ਨ ਹੋਇਆ ਕਿ ਕਿਸੇ ਨੇ ਲਾ ਕੇ ਉਹਦੀ ਬੇਰੁਮਤੀ ਕੀਤੀ। ਵੀ ਉਹ ਤਾਂ ਜਿਹੜੇ ਠੇਕੇਦਾਰ ਹੈ ਜਿਹਨੂੰ ਇਹ ਨਹੀਂ ਕਿਹਾ ਵੀ ਪੈਸੇ ਨਹੀਂ ਦਿੱਤੇ, ਉਹਨੇ ਲਾਇਆ ਇਹਨਾਂ ਨੂੰ ਕਿਹਾ ਵੀ ਪਹਿਲਾਂ ਪੈਸੇ ਦਿਓ ਫਿਰ ਤੁਹਾਡਾ ਸਾਈਨ ਲਾਉਂਦੇ। ਔਰ ਹੁਣ ਇਹ ਸਾਰੀ ਖਬਰ ਉਹਨਾਂ ਦੇ ਮੀਡੀਆ ਨੇ ਵੀ ਉਛਾਲੀ ਬੜੀ ਪਹਿਲਾਂ। ਕੈਨੇਡੀਅਨ ਅਥਾਰਟੀਜ਼ ਡਿਨਾਈ ਵੈਂਡਲਿਜ਼ਮ ਐਟ ਸ਼੍ਰੀ ਮੱਧ ਭਾਗਵਤ ਗੀਤਾ ਪਾਰਕ ਬਰੈਂਪਟਨ ਸਿਟੀ। ਹੁਣ ਜੇ ਤਾਂ ਕੋਈ ਮੀਡੀਆ ਆਊਟਲੈਟ ਖਬਰ ਦੇ ਦੇ ਉਹ ਤਾਂ ਸਮਝ ਆ ਸਕਦੀ ਹੈ ਕਿ ਜੋ ਕਈ ਵਾਰ ਅੱਜ ਕੱਲ੍ਹ PR ਲਈ, ਪਰ ਜਦੋਂ ਇੰਡੀਆ ਦਾ ਹਾਈ ਕਮਿਸ਼ਨ ਪ੍ਰੋਟੈਸਟ ਕਰ ਰਿਹਾ ਗੱਲ ਬਾਰੇ, ਔਰ ਸ਼ੁਰੂ ਹੀ ਖਬਰ ਦਾ ਇਹ ਸੀ ਕਿ ਐਮਿਡਸ ਦਾ ਔਨਗੋਇੰਗ ਡਿਪਲੋਮੈਟਿਕ ਸਪੈਟ ਬਿਟਵੀਨ ਇੰਡੀਆ ਐਂਡ ਕੈਨੇਡਾ, Indian High Commission in Toronto has raised an alarm over an alleged hate crime in Brampton on Gandhi Jayanti, but the local authorities suggested that it was misunderstanding। ਸੋ ਇਹਨਾਂ ਦਾ ਵੀ ਜਲੂਸ ਨਿਕਲਿਆ। ਉਹੀ ਹੈ ਕਿ ਵੀ ਇਹਨਾਂ ਨੂੰ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾੜ। ਸੋ ਅਸੀਂ ਸਮਝਦੇ ਹਾਂ ਔਰ ਇਹ ਇਹਨਾਂ ਦੀ ਆਪਣੀ ਖਬਰ ਇਹ ਮੰਨਦੀ ਹੈ ਕਿ ਵੀ ਇੰਡੀਅਨ ਹਾਈ ਕਮਿਸ਼ਨ ਇਜ਼ ਔਨ ਦਾ ਟੋਜ਼ after the 6th for Justice announced a second referendum on Khalistan in Toronto on November 6th. India reacted sharply to the first Khalistan referendum in Brampton on September 19। ਹਾਲਾਂਕਿ ਕੈਨੇਡਾ ਨੇ ਕਿਹਾ ਵੀ ਅਸੀਂ ਨਹੀਂ ਮੰਨਦੇ, ਔਰ ਇਹਦੇ ਬਾਵਜੂਦ ਇੰਡੀਆ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਨੇ ਆਪਣੇ ਸਿਟੀਜ਼ਨ ਨੂੰ ਕਿਹਾ ਕਿ ਬੀ ਵਿਜੀਲੈਂਟ, ਹੇਟ ਕ੍ਰਾਈਮ, ਰੇਸਿਜ਼ਮ, ਸੈਪਰੇਟਿਸਟ ਐਕਟੀਵਿਟੀ, ਐਂਟੀ ਇੰਡੀਆ ਐਕਟੀਵਿਟੀ। ਔਰ ਉਹੀ ਕੈਨੇਡਾ ਨੇ ਹੁਣ ਕੈਨੇਡਾ ਨੇ ਵੀ ਇਹ ਰੀਟੈਲੀਏਟ ਕੀਤਾ ਹੈ, ਆਸਕਿੰਗ ਵਿਜ਼ਿਟਰਸ ਟੂ ਅਵੋਇਡ ਪੰਜਾਬ, ਗੁਜਰਾਤ ਐਂਡ ਰਾਜਸਥਾਨ ਅਮੰਗ ਅਦਰ ਸਟੇਟਸ ਡਿਊ ਟੂ ਫੀਅਰ ਆਫ ਅਨਐਕਸਪਲੋਡਡ ਬੋਮਸ ਐਂਡ ਲੈਂਡ ਮਾਈਨਸ। ਇਹਨਾਂ ਨੇ ਤਾਂ ਕਿਹਾ ਨਾ ਉਹਨਾਂ ਨੇ ਕਿਹਾ, ਕੈਨੇਡਾ ਨੇ ਕਿਹਾ ਉੱਥੇ ਮਤ ਜਾਓ, ਪੰਜਾਬ, ਰਾਜਸਥਾਨ, ਗੁਜਰਾਤ ਤੋਂ ਬੰਬ ਦੱਬੇ ਹੋਏ ਨੇ ਥੱਲੇ, ਮਾਈਨਸ ਦੱਬੀਆਂ ਹੋਈਆਂ, ਪਤਾ ਨਹੀਂ ਕਿੱਥੇ ਐਕਸਪਲੋਡ ਹੋਏ। ਸੋ ਜਦੋਂ ਦੁਸ਼ਮਣ ਦੇ ਖੈਮੇ ਦੇ ਵਿੱਚ ਖਲਬਲੀ ਹੈ, ਉਹਨਾਂ ਨੂੰ ਸਿਰ ਕਿੱਥੇ ਹੈ ਤੇ ਪੈਰ ਕਿੱਥੇ ਨੇ ਇਹ ਭੁੱਲਿਆ ਹੋਇਆ। ਸੋ ਇਸ ਤੋਂ ਸਾਨੂੰ ਖੁਸ਼ੀ ਲੈਣੀ ਚਾਹੀਦੀ। ਬਿਲਕੁਲ, ਕਿਉਂ ਨਹੀਂ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।